ਸਰ ਅਸੀਂ ਨਾਜ਼ਰੀਨ ਅੱਜ ਬੈਠੇ ਆ ਕਿਹੜਾ ਤਿੱਕਾ ਬਾਲਾ ਤਿੱਕਾ ਬਾਲਾ ਤਿੱਕਾ ਇੱਕ ਬਾਲਾ ਪੀਰੇ ਦਾ ਸੀ ਨਾ ਪਤਾ ਨਹੀਂ ਕਿ ਬਾਲਾ ਪੀਰੇ ਦਾ ਇਹ ਬਾਲਾ ਤਿੱਕਾ ਰਾਵਲਪਿੰਡੀ ਦੇ ਵਿੱਚ ਬੰਨੀ ਚੌਕ ਬੰਨੀ ਜਿਹੜੀ ਦੀਵਾਰ ਹੁੰਦੀ ਹੈ ਨਹੀਂ ਜੀ ਇਹ ਜਿਸ ਤਰ੍ਹਾਂ ਛੋਟੇ ਛੋਟੇ ਤਾਲਾਬ ਹੁੰਦੇ ਸਨ ਨਾ ਬੰਨ ਕਹਿੰਦੇ ਉਹ ਬੰਨੀ ਉਸ ਸਾਡੀ ਜ਼ੁਬਾਨ ਵਿੱਚ ਕਹਿੰਦੇ ਨੇ ਇਹ ਬੰਨੀ ਸੀ ਕਿਸੇ ਦੌਰ ਵਿੱਚ ਤੇ ਵੇ ਖੋਲੀ ਨਹੀਂ ਹਾਲ ਤੱਕ ਕਿਸੇ ਨੇ ਉਹ ਬੰਨੀ ਨਹੀਂ ਯਾਰ ਉਹ ਬੰਨ ਪਾਣੀ ਜਿੱਥੇ ਜ਼ਖੀਰਾ ਹੋਇਆ ਹੁੰਦਾ ਹੈ ਛੋਟਾ ਜਿਹਾ ਡੈਮੀ ਹੁੰਦੀ ਹੈ ਜਿਹੜੀ ਅੱਛਾ ਨਿੱਕੇ ਨਿੱਕੇ ਡੈਮੀਆਂ ਅਸੀਂ ਬਾਲਾ ਤਿੱਕਾ ਬੰਨੀ ਚੌਕ ਰਾਵਲਪਿੰਡੀ ਬੈਠੇ ਮੇਰੇ ਨਾਲ ਮੇਰੇ ਆਰਟਿਸਟ ਔਰ ਮੈਂ ਆਇਆ ਮੇਰਾ ਭਾਈ ਆਪਣਾ ਨੰਦੂ ਲਾਲ ਸਾਹਿਬ ਇਹਨਾਂ ਦੀ ਫਰਮਾਇਸ਼ ਤੇ ਆਰਟਿਸਟਾਂ ਦੀ ਮੁਹੱਬਤ 'ਚ ਉਹ ਪਰੇ ਲਾਲਾ ਜੀ ਬੈਠੇ ਨੇ ਸਭ ਤੋਂ ਪਹਿਲੇ ਸਰ ਤੁਸੀਂ ਆਪਣਾ ਨਾਮ ਤੇ ਰਹਿਣ ਦਿਓ ਤੁਸੀਂ ਕੋਈ ਗੱਲ ਨਹੀਂ ਤੁਸੀਂ ਇਹ ਦੱਸੋ ਤੁਹਾਡੀ ਮੈਂ ਇੰਨੀ ਤਾਰੀਫ ਸੁਣੀ ਹੈ ਹਾਂ ਨਾ ਕਰੀਅਰ ਮੁਖੌਲ ਕਰਨਾ ਹੈ ਨਹੀਂ ਸਰ ਮੈਂ ਤੁਹਾਡੀ ਬੜੀ ਤਾਰੀਫ ਸੁਣੀ ਕਿ ਪਿੰਡੀ 'ਚ तारीफ उस खुदा ने जिस मिकी बनाया ਮਿਕੀ ਮਾਊਸ वो मिकी वो माड़ी वो मैनू है ਮਾੜੀ ਟੈ ਮਾੜੀ ਕੀ मिकी लगना तुस भी तिर घटा ले है ना ਨਹੀਂ ਤੁਸੀਂ ਆਪ ਹੀ ਕਹਿ ਰਹੇ ਮਿੱਕੀ ਬਣਾਇਆ ਮਿੱਕੀ ਮਾਊਸ ਉਹ ਤਾਂ ਮਿੱਕੀ ਮਾਊਸ ਉਹ ਮਿਕੀ ਮੀਨ ਮੈਨੂ ਹੈ ਸਾਡੀ ਜ਼ਬਾਨ ਅੱਛਾ ਪਾਕਿਸਤਾਨੀ ਫਿਲਮ ਵੀ ਆਈ ਸੀ ਮਿੱਕੀ ਜਿਹੀ ਹਾਂ ਉਹ ਮਿੱਕੀ ਨਹੀਂ ਉਹ ਨਿੱਕੀ ਜੀ ਸੀ ਆ ਬਈ ਯਾਰ ਕੀ ਕਰਨਾ ਪਿਆ ਓਏ ਜਣਿਆ ਮਿੱਕੀ ਅੱਛਾ ਇਹ ਪਿੰਡੀ ਦੀ ਬੋਲੀ ਹੈ ਨਾਜ਼ਰੀਨ ਇਹਨੂੰ ਕੀ ਕਹਿੰਦੇ ਨੇ ਇਸ ਬੋਲੀ ਨੂੰ ਇਹ ਤੁਸੀਂ ਕਹਿੰਦੇ ਹੋ ਨਾ ਮੈਨੂ ਨਹੀਂ ਇਸ ਲੈਂਗੁਏਜ ਨੂੰ ਕੀ ਕਹਿੰਦੇ ਨੇ ਇਹ ਜੀ ਪੋਠੋਹਾਰੀ ਪੋਠੋਹਾਰੀ ਖਿੱਤਾ ਹੈ ਪੋਠੋਹਾਰ ਹੈ ਬਲੇਡ ਹੈਗਾ ਨਾਈਆਂ ਦੀ ਦੁਕਾਨ ਦੀ ਆਈਟਮ ਅੱਛਾ ਆਪਣੀ ਦੁਕਾਨ ਦੀ ਮਸ਼ਹੂਰੀ ਕਰੀ ਜਾ ਹਾਂ ਤਦੀ ਤੇ ਮੈਂ ਬਲੇਡ ਦਾ ਜ਼ਿਕਰ ਕੀਤਾ ਪਹਿਲੇ ਹੈਨਾ ਬਿਲਕੁਲ ਤੁਹਾਡਾ ਮੂੰਹ ਵੀ ਮੈਨੂੰ ਖੁੰਡੇ ਉਸ ਤਰ੍ਹਾਂ ਦੀ ਤਰ੍ਹਾਂ ਲੱਗ ਰਿਹਾ ਅੱਛਾ ਤੁਹਾਡੇ ਵਾਲ ਮਾਸ਼ਾਅੱਲਾ ਬਹੁਤ ਘਨੇ ਨੇ ਬਸ ਜੀ ਕਦੇ ਘਨੇ ਨੇ ਮਤਲਬ ਘਨੇ ਤੇ ਅੱਜ ਕੱਲ ਤਾਂ ਲੋਕੀ ਮਤਲਬ ਵਿਗਾਂ ਵੁਗਾਂ ਲਵਾਈ ਫਿਰਦੇ ਨੇ ਐਸੇ ਜਾਹਲ ਆਦਮੀ ਕਈ ਅੱਛਾ ਕੋਈ ਹੋਰ ਗੱਲ ਕਰੋ ਨਾ ਇਹ ਤੇ ਬੜੀ ਅੱਛੀ ਗੱਲ ਕਰ ਰਹੇ ਹੋ ਤੁਸੀਂ ਅਸਲ ਜਦੀਦ ਤਰੀਕਾ ਆ ਗਿਆ ਹੁਣ ਉਹ ਪਲਾਂਟ ਵੀ ਹੋ ਰਿਹਾ ਹੈ ਅੱਛਾ ਜੀ ਪਤਾ ਨਹੀਂ ਲੱਗ ਰਿਹਾ ਬਿਲਕੁਲ ਕਿਨੂੰ ਸੱਚੀ ਕਿਹਦਾ ਤੁਹਾਨੂੰ ਇਹਨਾਂ ਭਾਈਆਂ ਨੂੰ ਇੰਨੀ ਟੈਨਸ਼ਨ ਆ ਮਿਹਰਬਾਨੀ ਕੀ ਟੈਨਸ਼ਨ ਕੀ ਹੈ ਮਤਲਬ ਇਹਨਾਂ ਨੂੰ ਇੰਨੀ ਟੈਨਸ਼ਨ ਹੈ ਇਹਨਾਂ ਦੀ ਵਿਗ 'ਚ ਵੀ ਚਿੱਟੇ ਆ ਗਏ ਨੇ ਇਹ ਦੇਖੋ ਜ਼ਰਾ ਸਰ ਅਸਲਾਮ ਅਲੈਕੁਮ ਨਿਕਲਦੀ ਨਹੀਂ ਮੂੰਹ ਤੋਂ ਗੱਲਾਂ ਮੈਨੂੰ ਕਰ ਰਹੇ ਹੋ ਤੁਸੀਂ ਗੱਲ ਕਰੋ ਕੁਝ ਗੱਲ ਕਰੋ ਗੱਲਾਂ 'ਚ ਗੱਲ ਕਰੋ ਕੋਈ ਗੱਲ ਤੇ ਕਰੋ ਨਾ ਹੁਣ ਉਸ ਵੇਲੇ ਤੋਂ ਜਦੋਂ ਗੱਲ ਗਾਲ 'ਚ ਤਬਦੀਲ ਹੋ ਜਾਏ ਹੈ ਹਾਂ ਅਸਲਾਮ ਅਲੈਕੁਮ ਸਰ ਨੰਦੂ ਸਾਹਿਬ ਇਹਨਾਂ ਨੂੰ ਬਾਹਰੋਂ ਫਰਾ ਕੇ ਲਿਆਓ ਜ਼ਰਾ ਬਾਹਰੋਂ ਕੇ ਫਰਾ ਲਿਓ ਕਿਹੜੀ ਯੂਨੀਵਰਸਿਟੀ ਇਹਨਾਂ ਨੂੰ ਫਰਵਾ ਕੇ ਲਿਆਓ ਕਿਤੋਂ ਛੁਰੀ ਕੋਈ ਬਾਹਰੋਂ ਲੈਟਰ ਚਲਾਓ ਇਹ ਦੇਖੋ ਇਹਨੂੰ ਕਹਿੰਦੇ ਨੇ ਬਲਦੀ ਤੇ ਲੂਣ ਪਾਉਣਾ ਹੈਲੋ ਇੱਕ ਮਿੰਟ ਮੈਂ ਦੇਖ ਲਵਾਂ ਫਿਰ ਆਵਾਜ਼ ਤੇ ਨਹੀਂ ਆਉਂਦੀ ਕਿ ਅੱਛਾ ਬੱਚੇ ਹੁਣ ਬੋਲੀ ਨਾ ਹਾਲਾ 2 ਮਿੰਟ ਠਹਿਰ ਨਾ ਹੁਣ ਮੇਰੀ ਵਾਰੀ ਆਈ ਆ ਤੇ ਠਹਿਰ ਨਾ ਬੱਚੇ ਮੈਂ ਤੇਰੀ ਵਾਰੀ ਬੋਲਿਆ 2 ਮਿੰਟ ਠਹਿਰ ਪਹਿਲੀ ਵਾਰੀ ਕਿਹੜੀ ਹੈ ਸਨੋਕਰ ਖੇਲਣ ਦੇ ਅਸੀਂ ਐਂ ਕੀ ਮਤਲਬ ਹੈ ਨਹੀਂ ਵਾਰੀ ਕਿਹੜੀ ਮਤਲਬ ਉਹ ਜਨਾਬ ਉਹਨਾਂ ਦਾ ਇੰਟਰਵਿਊ ਹੋ ਗਿਆ 1 ਮਿੰਟ ਹੁਣ ਨਾ ਬਾਬਾ ਜੀ ਆਵੇ ਕੀ ਕਰੀ ਹਾਂ ਬਾਬਾ ਹੈਲੋ ਚੰਗਾ ਤੁਸੀਂ ਕਿੰਨੀ ਦੇਰ ਬਾਅਦ ਕਟਿੰਗ ਕਰਾ ਲੈਂਦੇ ਜੇ ਉਹ ਜਿਸ ਵੇਲੇ ਬਦਨੇ ਕਰਾਈ ਕਿੰਨੇ ਆ ਨਾ ਜਦੋਂ ਵੱਧਦੇ ਨੇ ਹਾਂ ਉਦੋਂ ਕਰਾ ਲੈਂਦੇ ਜੇ ਕਲ ਮੈਨੂੰ ਤਾਂ ਲੱਗਦਾ ਤੁਸੀਂ ਸਿਰਫ ਇਹਨਾਂ ਨੂੰ ਧੋਂਦੇ ਜੇ ਬਸ ਉਹ ਨਹੀਂ ਵਾ ਯਾਰਾ ਕਲਮਤ ਬਦ ਯਾਰਾ ਤੂੰ ਕੋਈ ਹੋਰ ਗੱਲ ਕਰ ਯਾਰਾ ਹਾਂਜੀ ਜੀ ਜਨਾਬ ਯਾਰ ਤੇਰੇ ਘਰ ਦੇ ਆਲੇ ਦੁਆਲੇ ਕਿਤੇ ਕਰਿਆਨੇ ਦੀ ਦੁਕਾਨ ਹੈ ਹਾਂਜੀ ਉਥੋਂ ਚੀਨੀ ਖਾਇਆ ਕਰ ਮਰੇ ਤੇਰੇ ਫਿੱਕਪਣਾ ਦੂਰ ਹੋਵੇ ਤੇਰਾ ਫਿੱਟੇ ਮੂੰਹ ਅਸਲਾਮ ਅਲੈਕਮ ਜੀ ਵਾਲੇਕੁਮ ਸਲਾਮ ਤੁਸੀਂ ਵੀ ਉਹ ਕਾਪਾ ਕਿਉਂ ਕਰਕੇ ਬੋਲਦੇ ਜੀ ਨਹੀਂ ਸਰ ਮੈਂ ਲਾਹੌਰ ਤੋਂ ਆਇਆ ਤੁਸੀਂ ਪੰਜਾਬੀ ਆ ਜੀ ਜੀ ਫਿਰ ਤੁਸੀਂ ਪਠਵਾਰੀ ਤਾਂ ਨਹੀਂ ਨਹੀਂ ਸਰ ਪਠਵਾ ਜਿਵੇਂ ਉਹ ਕੈਸੀ ਉਹ ਪੁਰਜ਼ਿਆਂ ਵਰਗੇ ਨਾਂ ਲਾਈ ਜਾਂਦੇ ਮੇਰੇ ਸਾਹਮਣੇ ਉਹਨਾਂ ਦੀ ਮਾਦਰੀ ਜ਼ਬਾਨ ਹੈ ਤੇ ਉਹਨਾਂ ਕਿਹੜੀ ਜ਼ਬਾਨ ਹੈ ਮਾਦਰੀ ਮਾਦਰੀ ਡਿਸਕਟ ਨਹੀਂ ਮਾਦਰੀ ਇੱਕੋ ਹੀ ਹੈ ਉਹੀ ਉਹੀ ਇੰਡੀਆ ਦੀ ਮਾਦਰੀ ਉਹ ਜ਼ਬਾਨ ਹੈ ਇਹਨਾਂ ਦੀ ਨਹੀਂ ਇਹਨਾਂ ਦੀ ਜਿਹੜੀ ਘਰ ਦੀ ਜ਼ਬਾਨ ਹੈ ਅੱਛਾ ਤੁਸੀਂ ਕੀ ਕਰਦੇ ਆ ਮੈਂ ਸਟੇਜ ਡਰਾਮਾ ਤੁਸੀਂ ਸਟੇਜ ਤੇ ਕਾਮੇਡੀ ਕਰਦੇ ਜੀ ਕੋਈ ਜੁਗਤ ਇਹਨੂੰ ਮਾਰੋ ਭਾਈ ਨੂੰ ਇਹਨੇ ਮੈਨੂੰ ਬਹੁਤ ਮਾਰਨਾ ਹੈ ਮੈਂ ਜੁਗਤ ਨਹੀਂ ਮੈਂ ਤੁਹਾਡੇ ਨਾਲ ਆ ਟੈਨਸ਼ਨ ਨਹੀਂ ਲੈਣੀ ਆਹੋ ਗੌਰ ਨਾਲ ਇਹਨਾਂ ਦਾ ਮੂੰਹ ਵੇਖ ਲਓ ਤੋਬਾ ਵੇਖੋ ਕਾਰਟੂਨ ਦਾ ਪਰਸਨ ਦਾ ਹਾਏ ਅੱਛੀ ਗੱਲ ਸੀ ਨਹੀਂ ਮਾਸ਼ਾਅੱਲਾ ਪਿਆਰੇ ਹੈਗੇ ਨੇ ਕਿੱਥੋਂ ਤੁਸੀਂ ਉਹ ਪਾਣ ਉਹ ਆਪਣੀ ਉਹ ਜਿਹੜੀ ਚੀਜ਼ ਪਿਆਰੀ ਲੱਗਣ ਦੀ ਨਾ ਉਹ ਤੇ ਇਹਨਾਂ ਨੇ ਬਾਜ਼ਾਰੋਂ ਲਈ ਹੈ ਵੈਦ ਮੁਰਾਦ ਸਾਹਿਬ ਸਾਰੇ ਨਾਮ ਰਾਜ ਸਾਹਿਬ ਹੈਗੇ ਨੇ ਅੱਛਾ ਤੁਹਾਡਾ ਕੀ ਰੋਲ ਹੁੰਦਾ ਇਹ ਡਰਾਮਾ ਜਿਹੜਾ ਅੱਜ ਤੁਸੀਂ ਕੀਤਾ ਚ ਤੁਹਾਡਾ ਕੀ ਰੋਲ ਸੀ ਮੈਂ ਇਹਦੇ 'ਚ ਹਾਫਿਜ਼ ਦਾ ਰੋਲ ਕਰ ਰਿਹਾ ਅੰਨੇ ਦਾ ਅੰਨੇ ਦਾ ਅੱਖਾਂ ਨੂੰ ਐਂ ਕਰਕੇ ਉਧਰਾ ਕਰਕੇ ਦਿਖਾਓ ਕੀ ਹਾਲ ਭਾਈ ਠੀਕ ਹੋ ਤਬੀਅਤ ਸੇ ਠੀਕ ਹਾਂਜੀ ਮੈਂ ਠੀਕ ਬੱਚੇ ਠੀਕ
ਜੀ ਬੱਚੇ ਵੀ ਠੀਕ? ਘਰ ਸਭ ਠੀਕ ਠਾਕ? ਹਾਂਜੀ ਘਰ ਵੀ ਠੀਕ ਹੀ। ਕੀ ਬਸ ਹੈ ਤਾਂ ਬਸ। ਤੁਹਾਡੇ ਵਰਗੇ ਜਦੋਂ ਬੰਦੇ ਬਾਬੇ ਬਣ ਜਾਂਦੇ ਨੇ ਨਾ, ਉਹਨਾਂ ਨੂੰ ਨਾ ਫਿਰ ਮੌਤ ਯਾਦ ਆਉਂਦੀ ਆ, ਉਹਨਾਂ ਨੂੰ ਨਾ ਕੋਈ ਦੋਜ਼ਖ ਯਾਦ ਆਉਂਦੀ ਆ, ਨਾ ਰੱਬ ਯਾਦ ਆਉਂਦਾ ਉਹਨਾਂ ਨੂੰ। ਫਿਰ ਜਿਹੜੇ ਉਹਨਾਂ ਦੇ ਮਹੱਲੇ 'ਚ ਜਦੋਂ ਛੋਟੇ ਹੁੰਦੇ, ਮਹੱਲੇ ਜਿਹੜੀਆਂ ਜਵਾਨ ਹੁੰਦੇ ਨਾ ਮੁੰਡੇ ਉਸ ਟਾਈਮ ਦੇ, ਉਹ ਹੀ ਯਾਦ ਆਉਂਦੇ ਨੇ ਬਸ। ਲੱਕੜ ਦਾ ਪਿਸਤੌਲ ਹੁੰਦਾ। ਇਹ ਠੀਕ ਆ। ਉਹ ਭੈਣ ਜੁਗਤ ਆ ਲੱਕੜ ਦਾ। ਹੁਣ ਉਹ ਕੀ ਕਹਿ ਦੇਵੇ ਲੋਹੇ ਦਾ ਪਿਸਤੌਲ ਹੁੰਦਾ? ਮੰਨਣ ਵਾਲੀ ਗੱਲ ਨਹੀਂ। ਤੁਸੀਂ ਮੰਨੇ ਆ? ਪਲਾਸਟਿਕ ਦੀ ਛੁਰੀ ਹੁੰਦੀ, ਹਾਂ ਉਹ ਤਾਂ ਹੁੰਦੀ ਨਾ, ਕਦੇ ਲੱਕੜ ਦਾ ਕਦੋਂ ਪਿਸਤੌਲ ਹੈ। ਇਹ ਤੇ ਅਗਲੇ ਦੀ ਜੁਗਤ ਦੀ ਮਾਂ ਭੈਣ ਇੱਕ ਕਰਨ ਵਾਲੀ ਗੱਲ ਆ। ਜੰਗਲ 'ਚ ਇਹੋ ਜਿਹੇ ਟਾਰਜ਼ਨ ਹੁੰਦੇ ਤੇ ਬਾਂਦਰ ਕੋਲੋਂ ਚਪੇੜਾਂ ਖਾ ਰਹੇ ਹੁੰਦੇ। ਇਹ ਦੱਸੋ ਤੁਸੀਂ ਕਦੇ ਮੈਨੂੰ ਚਪੇੜ ਮਾਰੀ ਹੈ? ਨਹੀਂ ਗੱਲ ਕਰ ਰਹੇ। ਇਹੋ ਜਿਹੇ ਟਾਰਜ਼ਨ ਹੁੰਦੇ ਨੇ ਇੱਕੋ ਹੀ ਦਰਖਤ ਦੇ ਸਿਰਫ। ਘੁੰਮ ਕੇ ਵਾਪਸ ਦੂਜਾ ਦਰਖਤ ਇੱਕੋ ਦਰਖਤ ਦਾ ਟਾਰਜ਼ਨ, ਉੱਤੇ ਚਲਾ ਗਿਆ ਥੱਲੇ ਆ ਗਿਆ, ਉੱਤੇ ਚਲਾ ਗਿਆ ਥੱਲੇ ਆ ਗਿਆ ਬਸ। ਤੇ ਬਾਹਰ ਦੱਸ ਰਿਹਾ ਹੁੰਦਾ ਕਿ ਮੈਂ ਇੱਕ ਦਰਖਤ ਰੱਖਿਆ ਬੈਨ ਉੱਠਣ ਵਾਸਤੇ। ਆਹੋ ਇੱਕੋ ਦਰਖਤ ਰੱਖਿਆ ਬੈਨ ਉੱਠਣ ਵਾਸਤੇ। ਹੁਣ ਮਾਸ਼ਾਅੱਲਾ ਇਹ ਵੀ ਦਰਖਤ ਹੀ ਨੇ ਮੇਰੇ। ਮਤਲਬ ਕਿ ਤੁਹਾਡੇ ਕੋਈ ਸ਼ਾਖ ਚੁਭੀ ਹੈ? ਹੁਣ ਹੋਰ ਕੋਈ ਜੁਗਤ? ਜੁਗਤ ਮੇਰੇ ਉਸਤਾਦ ਹਨ ਜੀ, ਉਸਤਾਦ ਉਹਨਾਂ ਨੂੰ। ਕੌਣ ਉਸਤਾਦ ਨੇ? ਕੰਮ 'ਚ ਕੋਈ ਨਹੀਂ ਉਸਤਾਦ ਹੁੰਦਾ। ਉਸਤਾਦ ਕਿਹੜੇ ਉਸਤਾਦ? ਇਹ ਉਸਤਾਦ ਰੱਖਿਆ ਤੂੰ? ਜੀ ਅਲਹਮਦੁਲਿਲਾ ਉਸਤਾਦ ਹਨ ਜੀ, ਸਾਡੇ ਉਸਤਾਦ ਹਨ ਅਲਹਮਦੁਲਿਲਾ। ਉਹ ਯਾਰ ਉਸਤਾਦ ਹੈ ਨੇ ਠੀਕ, ਮੇਰੇ ਵੀ ਬਜ਼ੁਰਗ ਨੇ, ਉਸਤਾਦਾਂ ਵਰਗੇ ਭਾਵੇਂ ਨਹੀਂ ਲੇਕਿਨ ਬਜ਼ੁਰਗ ਨੇ। ਅੱਛਾ ਤੁਹਾਡੇ ਉਸਤਾਦ ਨੇ? ਜੀ ਅਲਹਮਦੁਲਿਲਾ। ਮੈਂ ਤੁਹਾਨੂੰ 50 ਰੁਪਏ ਦਿਆਂਗਾ, ਇਹਨੂੰ ਇੱਕ ਜੁਗਤ ਮਾਰੋ। ਹੈਂ ਜੀ ਨਗਦ ਦਿਓ। ਵੜ ਗਿਆ ਕਿ ਨਹੀਂ ਉਸਤਾਦ? ਇਹ ਭੈਣ ਹੋਣੀ ਨਾ, ਮੈਨੂੰ ਮੈਂ ਪਿੰਡੀ ਜਦੋਂ ਇੰਟਰ ਹੋਇਆ ਨਾ ਉਦੋਂ ਮੈਨੂੰ ਇੱਕ ਜੁਗਤ ਆਮਦ ਹੋਈ। ਇਹ ਭੈਣ ਹੋਣੀ ਨਾ ਪਿੰਡੀ 'ਚ ਨਾ ਮੁਖਤਲਿਫ ਜਗ੍ਹਾ ਦਾ ਗੋਸ਼ਤ ਖਿਲਾਰੀ ਜਾ ਰਹੇ ਨੇ। ਮੈਂ ਕਿਹਾ ਕੀ? ਕਹਿੰਦੇ ਪਿੰਡੀ ਗੋਸ਼ਤ। ਪਿੰਡੀ ਗੋਸ਼ਤ, ਉਹ ਦੋ ਅੱਖਾਂ ਵਾਲੀ ਬੇ। ਮੈਨੂੰ ਇਹ ਆਮਦ ਹੋਈ ਕਸਮ, ਇਹਨਾਂ ਨੂੰ ਪੁੱਛ ਲਓ ਰਸਤੇ 'ਚ। ਅੱਛਾ ਮੇਰੀ ਗੱਲ ਤੋਂ ਤੁਹਾਡੀ ਕਿੰਨੀ ਪੇਮੈਂਟ ਆ? ਚਲੋ ਤੁਸੀਂ ਨਾ ਦੱਸੋ, ਪੇਮੈਂਟ ਪੁੱਛਣੀ ਨਹੀਂ ਚਾਹੀਦੀ। ਤੁਸੀਂ ਤੁਹਾਡੀ ਤੇ ਥੋੜੀ ਜਿਹੀ ਵੀ ਗੁਜ਼ਾਰਾ ਨਾ, ਤੁਸੀਂ ਕਿਹੜਾ ਵਿਗ ਦੀ ਮੇਨਟੇਨੈਂਸ ਕਰਨੀ ਹੁੰਦੀ ਹੈ? ਜ਼ਹਿਰੀ ਗੱਲ ਹੈ ਸਰ, ਕਲਰ ਹੀ ਕਰਾਉਣਾ ਹੁੰਦਾ। ਬਿਲਕੁਲ। ਤੁਸੀਂ ਕਿਹੜਾ ਹਰ 3 ਮਹੀਨੇ ਬਾਅਦ ਜਾ ਕੇ ਉਹਦਾ ਸੈਟਲਮੈਂਟ ਕਰਾਉਣਾ? ਤੁਸੀਂ ਤੇ ਆਪਣੇ ਬੱਚੇ ਪਾਲਣੇ ਨਾ। ਕਿਉਂਕਿ ਪੈਚ ਪੁੱਟ ਕੇ ਉਹ ਥੱਲੇ ਵੀ ਬੜਾ ਲੋਸ਼ਨ ਲਾ ਕੇ ਤੇ ਉਹਦੇ ਕਾਫੀ ਪੈਸੇ ਲੱਗਦੇ ਨੇ ਮੇਰੇ ਲੋਕ। ਇੱਕ ਉਹ ਗਰਮੀ ਹੁੰਦੀ, ਉੱਤੋਂ ਬੰਦਾ ਚਾਹ ਪੀ ਕੇ ਸਗੋਂ ਉਹਦੀ ਮੱਤ ਵੱਜ ਜਾਂਦੀ। ਵੱਜ ਜਾਂਦੀ। ਮਾਰੋ ਜੁਗਤਾ ਮਾਰੋ। ਐ ਵੇਖੋ ਜਿਵੇਂ ਪੁਰਾਣੀ ਮਸੀਤੀ ਦਾ ਕੂਜ਼ਾ ਹੁੰਦਾ ਹੈ। ਕੀ ਹੁੰਦਾ ਜੀ? ਕੂਜ਼ਾ। ਸਾਡੇ ਨਾਲ ਉਹ ਭਾਈ ਕੂਜ਼ਾ, ਉਹ ਕੂੜਾ। ਉਹ ਕੂਜ਼ਾ, ਕੂਜ਼ੇ ਦਾ ਨਹੀਂ ਪਤਾ ਯਾਰ ਕੁਝ ਹੋਰ ਨਾ ਕਹਿ ਦੀ, ਉਹ ਤੇਰੀ ਮਿਹਰਬਾਨੀ। ਓਏ ਕੂਜ਼ਾ ਲੋਟੇ ਨੂੰ ਕਹਿੰਦੇ, ਤੁਸੀਂ ਕਦੇ ਸ਼ੀਸ਼ਾ ਨਹੀਂ ਵੇਖਿਆ? ਲੋਟੇ ਨੂੰ ਕਹਿੰਦੇ ਕੂਜ਼ਾ? ਅੱਛਾ ਹਾਏ ਕੂਜ਼ਾ। ਯੈਸ ਜੀ। ਯਾਰ ਇਹ ਵੀ ਭੈਣ ਆਰਟਿਸਟ ਨੇ ਸਾਰੇ। ਇੱਧਰ ਆਓ ਸਰ, ਤੁਸੀਂ ਵੀ ਇੱਧਰ ਆਓ। ਯਾਰ ਇਹਨਾਂ ਦੀ ਵੀ ਸ਼ਕਲ ਦਿਖਾ ਯਾਰ, ਇਹਨਾਂ ਦੀ ਸ਼ਕਲ ਦਿਖਾ, ਲੋਕਾਂ ਨੂੰ ਪਤਾ ਲੱਗੇ। ਮੈਂ 300 ਕਿਲੋਮੀਟਰ ਸਫ਼ਰ ਕਰਕੇ ਕੀ ਮੈਂ ਜ਼ਲਾਲਤ ਖੱਟੀ ਆ ਕੇ। ਦੁਆ ਕਰਾਂਗਾ ਅੱਲਾ ਤੁਹਾਡੀ ਜ਼ਲਾਲਤ ਵਿੱਚ ਇਜ਼ਾਫਾ ਕਰੇ। ਯਾਨੀ ਤੁਸੀਂ ਮਿਲਦੇ ਰਹੋਗੇ ਮੈਨੂੰ? ਇੱਕ ਹੋਰ ਗੱਲ ਦੱਸਾਂ, ਇਹਨਾਂ ਦੇ ਦੰਦ ਵੀ ਨਕਲੀ ਨੇ। ਇੰਟਰਵਿਊ ਲੈਣ ਆਏ ਹੋ ਜਾਂ ਮੇਰਾ ਮੈਡੀਕਲ ਕਰਨ ਆਏ ਹੋ? ਅੱਛਾ ਜੀ। ਜੀ ਜੀ। ਦੰਦ ਵੀ ਨਕਲੀ ਨੇ? ਵੇਖ ਲਓ ਗੌਰ ਨਾਲ। ਆਪ ਵੀ ਨਕਲੀਅਤ ਨਹੀਂ? ਨਹੀਂ ਨਹੀਂ, ਉਹ ਇੱਧਰ ਨਹੀਂ ਹੁੰਦੇ। ਅੱਛਾ ਉਧਰ ਹੀ ਨੇ। ਉਹ ਮਰੋ। ਅੱਛਾ ਜੀ। ਜ਼ਾਹਿਦ ਭੱਟੀ ਸਾਹਿਬ ਸਰ। सर जाहिद भट्टी सर भाई ਤਾਂ ਕੀ ਹਾਲ ਚ ਤੁਹਾਡਾ? जी बेहतरीन सर। ਸਰ ਤੁਸੀਂ ਇੱਧਰ ਆਓ। ਅੱਛਾ ਨਾਜ਼ਰੀਨ, ਮੈਂ ਇੱਕ ਤੁਹਾਨੂੰ ਗੱਲ ਦੱਸ ਦਿਆਂ, ਇਹ ਸਾਡੇ ਮੋਸਟ ਸੀਨੀਅਰ ਆਰਟਿਸਟ ਨੇ। ਮੈਂ ਇਹਨਾਂ ਦਾ ਬੜਾ ਫੈਨ ਆ। ਇਹ ਸਿਰਫ ਤੁਹਾਨੂੰ ਸੌਣ ਵਾਸਤੇ ਇਸ ਚੀਜ਼ ਦਾ ਡਰਾਮਾ ਛੋਟਾ ਮੋਟਾ ਕਰੀ ਦੇਣਾ ਉਹ ਕਰ ਰਹੇ। ਇਹ ਸਾਰੇ ਹੀ ਮੇਰੇ ਭਰਾ ਨੇ, ਠੀਕ ਹੈ ਨਾ। ਮੈਂ ਤੁਹਾਨੂੰ ਦੱਸ ਰਿਹਾ ਕਿ ਬਿਲਕੁਲ ਇਹ ਨਹੀਂ ਸਮਝਣਾ ਕਿ ਪਤਾ ਨਹੀਂ ਮੋਸਟ ਸੀਨੀਅਰ ਆਦਮੀ ਨੇ, ਲੇਕਿਨ ਉਹ ਲਹਿਦਾ ਗੱਲ ਆ। ਇਹ ਹੁੰਦਾ ਅਸਲ। ਮੈਂ 500 ਰੁਪਇਆ ਦਿਆਂਗਾ ਇਦਾਂ ਕਰਕੇ ਦਿਖਾਓ। ਕੀ ਨਹੀਂ, ਮੇਰਾ ਜ਼ਹਿਨੀ ਤਵਾਜ਼ਨ ਠੀਕ ਹੈ, ਤੁਸੀਂ ਤੇ ਪਾਗਲ ਹੋਏ ਪਏ ਹੋ। ਅੱਛਾ ਹਾਂਜੀ ਜੀ ਜੀ। ਨਹੀਂ ਤੁਸੀਂ ਨਹੀਂ ਮੈਂ ਨਹੀਂ ਕਰਦਾ, ਮੈਂ ਟੱਚ ਨਹੀਂ ਕਰਨਾ ਮੈਨੂੰ।
ਅੱਛਾ ਮੈਂ ਮੈਨੂਅਲ ਕਰ ਲੈਣਾ, ਟੱਚ ਨਹੀਂ ਕਰਦਾ ਔਰ ਮੈਂ ਸਿਰਫ ਹੈ ਨਾ ਇਹ ਜ਼ੁਲਫਾਂ ਹਾਏ ਹਮਾਮ ਕਿੰਨੇ ਅਰਸੇ ਤੋਂ ਹੈ ਤੁਹਾਡਾ? ਸਾਰਾ ਹਮਾਮ ਅੱਜ ਜਦੋਂ ਦੇ ਲੋਕੀ ਗੰਜੇ ਹੋਣੇ ਸ਼ੁਰੂ ਹੋਏ ਨਾ ਉਦੋਂ ਦਾ ਪਾਇਆ ਸੀ। ਪਤਾ ਕਿ ਮੈਂ ਕਿਹਾ ਕਮਾਈ ਅੱਛੀ ਆ, ਕਟਿੰਗ ਕੁਟਿੰਗ ਚ ਤਾਂ ਰਿਹਾ ਨਹੀਂ। ਜਦੋਂ ਵਾਲ ਉੱਡਦੇ ਨੇ ਵਿਗ ਲਵਾਉਣ ਹੁੰਦੇ ਨੇ ਉਹ 5-6-7 ਹਜ਼ਾਰ ਰੁਪਏ ਦਾ ਪੈਚ, 8-10 ਹਜ਼ਾਰ ਰੁਪਏ ਦਾ ਪੈਚ, ਤੁਸੀਂ ਉਹਦਾ ਇੱਕ ਹੋਰ ਫਾਇਦਾ ਵੀ ਆ। ਦੇਖੋ ਤੁਸੀਂ ਇਸ ਤਰ੍ਹਾਂ ਕਰ ਰਹੇ ਹੋ, ਕਿਧਰੇ ਮੈਂ ਗੁੱਸੇ 'ਚ ਨਾ ਹੋਵੇ। ਨਹੀਂ ਨਹੀਂ ਮੇਰੀ ਗੱਲ ਸੁਣੋ, ਮੇਰੇ ਪੁੱਟ ਲੈਣਾ, ਆਪਣੇ ਨਹੀਂ ਪੁੱਟਣੇ, ਤੁਹਾਡੀ ਮਿਹਰਬਾਨੀ। ਮੇਰੀ ਗੱਲ ਸੁਣੋ, ਮੇਰੀ ਗੱਲ ਸੁਣੋ, ਇਹ ਜਿਹੜੇ ਤੁਹਾਡੇ ਵਰਗੇ ਬੰਦੇ ਉਹਨਾਂ ਦਾ ਸਾਡੇ ਹਮਾਮ ਵਾਲਿਆਂ ਨੂੰ ਇਸੇ ਦਾ ਰੋਲਾ ਮੈਂ ਲਾ ਦੇਣਾ। ਨਾ ਨਹੀਂ ਲਾਉਣਾ ਨਹੀਂ, ਪਾਗਲ ਜੇ ਤੁਸੀਂ ਕੀ ਕਰਦੇ ਪਏ ਜੇ? ਨਹੀਂ ਭੈਣ ਡਰਾਉਣਾ, ਇਦਾਂ ਵੀ ਠੀਕ ਹੈ, ਡਰਨਦੇ ਸਾਰੇ। ਮੇਰੀ ਗੱਲ ਸੁਣੋ ਕਾਸ਼ਫ ਸਾਹਿਬ, ਅਰਸਲਾਨ ਸਾਹਿਬ ਇੱਧਰ ਗੱਲ। ਪਾਨ ਦੇ ਦੰਦਾਂ ਵਾਲਾ ਆਸਾਬ ਬਿਲਕੁਲ ਨਹੀਂ। ਮਨੀਰ ਸਾਹਿਬ ਗੱਲ ਤੇ ਸੁਣੋ ਇੱਕ ਮਿੰਟ। ਉਹ ਨਹੀਂ ਹਮੀਦ ਯਾਰ, ਓਏ ਹਮੀਦ, ਤੁਹਾਡੇ ਵਰਗੇ ਬੰਦੇ ਦਾ ਇੱਕ ਸਾਨੂੰ ਇਹ ਵੀ ਫਾਇਦਾ ਹੁੰਦਾ ਹਮਾਮ ਵਾਲਿਆਂ ਨੂੰ ਕਿ ਬਸ ਖੁਸ਼ੀ ਇਸ ਗੱਲ ਦੀ ਕਿ ਤੂੰ ਮੰਨ ਗਿਆ ਕਿ ਤੂੰ ਹਮਾਮ। ਮੈਂ ਹਮਾਮ ਵਾਲਾ, ਮੈਂ ਹਮਾਮ ਵਾਲਾ ਭਾਈ। ਹਮਾਮ 'ਚ ਜੰਮੂ ਨਰਮ ਕੀਤੇ ਹੁੰਦੇ, ਮੈਂ ਹਮਾਮ ਵਾਲਾ, ਮੈਂ ਹਮਾਮ ਵਾਲਾ ਹੀ। ਅੱਛਾ ਅੱਛਾ, ਇਨਸ਼ਾਅੱਲਾ। ਇਹ ਵੱਡੀ ਟੂਟੀ ਹੈ ਇਹ ਤੁਹਾਡੀ? ਯਾਰ ਕੈਸਾ ਹਮਾਮ ਜ਼ਿਆਦਾ ਇਨਸਾਨ ਹੈ ਯਾਰ। ਇਹ ਹਮਾਮ ਜ਼ਿਆਦਾ ਡਾਡਾ ਕੜੇ। ਮੀਮ ਰੇਂਜ ਰੱਖਣੀ ਹੈ ਭਾਈ। ਭੈਣ ਬਾਕੀ ਗਾਹਕ ਆਉਂਦੇ ਨੇ ਨਾ, ਉਹ ਸਿਰ ਦੇ ਨਾਲ ਸਾਰੇ ਆਪ ਵੀ ਬੈਠੇ ਹੁੰਦੇ ਨੇ, ਰਸ਼ ਪਿਆ ਹੁੰਦਾ। ਇਹਦੇ ਗਾਹਕਾਂ ਦਾ ਫਾਇਦਾ ਵਾ, ਇਹ ਉੱਪਰੋਂ ਲਾ ਕੇ ਦੇ ਜਾਂਦੇ ਨੇ, ਫੋਨ ਤੇ ਸਾਨੂੰ ਦੱਸ ਦਿੰਦੇ ਨੇ ਆ ਕਲਮਾਂ ਛੋਟੀਆਂ ਕਰ ਦੇਣਾ ਘਰ ਬੈਠੇ। ਦੇਖੋ ਨਾ, ਮਤਲਬ ਸਿਰ ਸਾਡੇ ਕੋਲ ਆਪ ਘਰ ਹੁੰਦੇ ਨੇ, ਘਰ ਬੈਠੇ ਦੱਸ ਰਹੇ ਹੁੰਦੇ। ਮੈਂ ਘਰ ਬੈਠੇ ਫੋਨ ਕਰਾਂ, ਉਸਤਾਦ ਜੀ ਕਲਮਾਂ ਕਿੰਨੀਆਂ ਰੱਖਦੇ ਆ? ਬਸ ਯਾਰ ਦਰਮਿਆਨੀਆਂ ਜੀ ਰੱਖਦੇ। ਫੋਨ ਤੇ ਦੱਸ ਰਹੇ ਹੁੰਦੇ, WhatsApp ਤੇ ਦੇਖ ਕੇ ਆਪਣੀ ਕਟਿੰਗ ਕਰਵਾ ਰਹੇ ਹੁੰਦੇ ਨੇ। WhatsApp ਤੇ ਕਰੋ, ਓਏ ਇਧਰੋਂ ਛੋਟੇ ਕਰ, ਆ ਪਰਲੇ ਪਾਸੇ ਛੋਟੇ ਕਰ ਥੋੜੇ, ਆਪ ਘਰ ਬੈਠੇ ਨੇ। ਤੁਹਾਡਾ ਇਹ ਵੀ ਫਾਇਦਾ। ਸ਼ੁਕਰ ਹੈ ਮੈਂ ਤੁਹਾਡਾ ਗਾਹਕ ਨਹੀਂ, ਵਰਨਾ ਤੁਸੀਂ ਤੇ ਨਸ਼ਰ ਕਰ ਦੇਣਾ ਸੀ। ਪੰਜਾਨੀ ਸਾਹਿਬ ਜਦੋਂ ਇਹ ਮਾਲਿਸ਼ ਕਰਾਉਂਦੇ ਨੇ ਇਹ ਹਾਂ ਤੇ ਮਜ਼ਾ ਤੇ ਉਹਨੂੰ ਆਉਂਦਾ ਹੋਣਾ ਜਿਹਦੇ ਵਾਲ। ਤੁਸੀਂ ਚਾਹ ਨਹੀਂ ਨਾ ਪੀਤੀ? ਨਹੀਂ ਭੈਣ ਦੀਪ, ਤਦੀ ਭੈਣ ਤੁਸੀਂ ਅੱਛੀਆਂ ਗੱਲਾਂ ਕਰ। ਇਹ ਚਾਹ ਤੋਂ ਪਹਿਲੇ ਵੀ ਕਰ ਰਿਹਾ ਸੀ ਭਾਈ। ਇੱਥੇ ਆ ਜਾ ਦੁਲਾਰੇ ਖਾਂ, ਇੱਥੇ ਆ ਜਾ। ਅੱਛਾ ਭੈਣ ਤੁਸੀਂ ਨਾ ਯਾਰ ਉਹ ਦੇਖੋ ਸਾਰੇ ਆ ਰਹੇ ਆ, ਸਾਰੇ ਆ ਰਹੇ ਆ ਨਾ। ਇੱਥੇ ਹੁਣ ਗਾਣਾ ਚੱਲਣਾ ਚਾਹੀਦਾ ਹੈ, ਅਸੀਂ ਲੋਕ ਸਿਰ ਫਿਰੇ ਆ। ਅੱਧੀ ਰਾਤ ਹਰ ਇੱਕ ਨੂੰ ਇੰਨਾ ਨਾ ਗਾਣਾ ਯਾਦ ਆ, ਅੱਗੇ ਕਿਉਂ ਨਹੀਂ ਗਾਉਂਦੇ ਤੁਸੀਂ? ਵਿਗ ਤੋਂ ਇਲਾਵਾ ਗੱਲ ਨਹੀਂ ਨਾ। ਤੁਸੀਂ ਵਿਗ ਦੀ ਨਹੀਂ ਗੱਲ ਕਰਨੀ, ਤੁਹਾਡੇ ਸੀਨੀਅਰ ਨੇ। ਮੇਰਾ ਉਹਨਾਂ ਨਾਲ ਇੱਕ ਮੁਹੱਬਤ ਆ, ਪਿਆਰ ਆ। ਮੇਰੀ ਉਹਨਾਂ ਦੀ ਉਮਰ ਦਾ ਵੀ ਥੋੜਾ ਜਿਹਾ ਫਰਕ ਆ। ਮੈਂ ਵੈਸੇ ਹੀ ਤਰ੍ਹਾਂ ਨਾ ਉਹ, ਹਾਂ ਮਾਸ਼ਾਅੱਲਾ ਮਾਸ਼ਾਅੱਲਾ। ਆਹੋ ਸਹੀ ਗੱਲ ਆ। ਜ਼ਹਾਨਤ ਚ 39 ਸਾਲ ਵੱਡੇ ਹੋਣੇ ਹੋ। ਅੱਛਾ ਤੁਸੀਂ ਇਦਾਂ ਕਹਿ ਦਿਓ ਕਿ ਤੁਸੀਂ ਮੇਰੇ ਨਾਲ 39 ਸਾਲ ਵੱਡੇ, ਇਹਦਾ ਕੀ ਮਤਲਬ ਹੋਇਆ? ਤੁਹਾਡਾ ਕਾਂ ਬਾਹਰ ਡਿੱਗ ਜਾਣਾ ਸੀ। ਫਲੈਕਸੀਬਲ ਹੈ ਨਾ ਮੇਰਾ ਜ਼ਰਾ। ਹਾਂ ਫੇਸ ਮੇਰਾ ਦੱਸਿਆ ਦੰਦ ਵਾਲ। ਉਹ ਯਾਰ ਬੱਸ ਕਰ ਦੇ, ਸਹੀ ਗੱਲ ਹੈ, ਵੇਖ ਲਓ। ਤੂੰ ਨੌਜਵਾਨ। ਅੱਛਾ ਭੈਣ ਤੁਸੀਂ ਜ਼ਰਾ ਨਾ ਤਬਸਰਾ ਕਰਨਾ ਵੀ ਇਹ ਕੀ ਆਈਟਮ ਕੀ ਆ? ਇਹ ਇਧਰ ਉਧਰ ਦੇਖ, ਇਹ ਕੀ ਆ? ਟੈਕਸਲਾ ਦੇ ਖੰਡਰਾਤ ਜੋ ਇਹ ਖੁਦਾਈ ਕੀਤੀ ਹੈ ਤੇ ਇਹ ਨਿਕਲਿਆ ਸੀ। ਮੈਨੂੰ ਕਿਸੇ ਚੀਜ਼ ਦਾ ਮਜ਼ਾ ਨਹੀਂ ਆਇਆ, ਮੈਨੂੰ ਟੈਕਸਲਾ ਦਾ ਬਹੁਤ ਮਜ਼ਾ ਆਇਆ। ਕਿੱਦਾਂ, ਕਿਹਦੇ ਚੋਂ? ਟੈਕਸਲਾ। ਉਹ ਤੇ ਲਾਤਾ ਉਹਨੇ ਟੈਕਸਲਾ। ਹਾਲੇ ਮੈਂ ਟੈਕਸ ਐਵੇਂ ਆਇਆ ਟੈਕਸਲਾ, ਇਸ ਨਾਲ ਮੂੰਹ ਤਰਨੋਲ ਆ ਰਹਾ। ਇਹਦੇ ਹਾਲਾ ਤਰਨੋਲ। ਮੈਂ ਤੁਹਾਨੂੰ ਦੱਸੀ ਜਾਣਾ ਨਾਲ। ਤਰਨੌਲ ਲਗਾਏ। ਇਹਦਾ ਬੰਦਾ ਕੋਈ ਕਿੱਥੇ ਗਿਆ, ਕਿਤੇ ਜਾਂਦਾ, ਕੁਝ ਕਰਦਾ। ਐਸੀ ਹੋਟਲ 'ਚ ਬੈਠੇ ਨਾ, ਖਾਣਾ ਖਾਦਾ ਰਾਈ ਸਾਹਿਬ ਵਰਗੇ ਬੰਦੇ ਵੱਡੇ ਹੋਟਲ 'ਚ ਜਾ ਕੇ ਕਹਿੰਦੇ ਨੇ, ਲਓ ਜੀ ਰਿਚ ਤੱਕ ਤੇ ਮੈਂ ਖਾਦਾ, ਅੱਗੇ ਕੁਛ ਹੈ ਪੱਕੀ ਤੇ ਦੱਸੋ। ਰਿਚ ਤੱਕ ਤੇ ਮੈਂ ਖਾਦਾ ਭੈਣ। ਤੱਕ ਖਾਦਾ। ਸਰ ਡੱਡੂ ਆਏ ਨੇ ਨਵੀਂ ਆਈਟਮ ਲਾਹੌਰ 'ਚ। ਕੀ ਬਾਤ ਹੈ ਸਰ, ਮੈਂ ਨਹੀਂ ਖਾਣੇ ਕਦੀ ਵੀ। ਡੱਡੂ ਕਰਾਟੇ, ਡੱਡੂ ਪੀਠੀਆਂ ਵਾਲੇ। ਹਾਂ ਤੇ ਇੱਕ ਅੱਧੇ ਡੱਡੂ ਦੀ ਖੈਰ ਹੁੰਦੀ ਕਿ ਨਹੀਂ? ਨਹੀਂ ਸਰ ਡੱਡੂ ਬੜਾ ਅੱਛਾ ਹੁੰਦਾ ਹੈ। ਲੱਗਾ ਨਾ, ਇੱਕ ਜਗ੍ਹਾ ਤੋਂ ਖਾ ਕੇ ਨਿਕਲਿਆ ਤੇ ਬਾਅਦ ਚੋਂ ਗੜੈਂ ਆਪੇ ਨਿਕਲੀ ਜਾ ਰਹੀ ਸੀ। ਨਹੀਂ ਸਰ ਮੈਂ ਤੁਹਾਨੂੰ ਦੱਸਦਾ, ਤੁਸੀਂ ਅਗਰ ਡੱਡੂ ਖਾਦੇ ਨਾ ਉਹਦੀ ਨਿਸ਼ਾਨੀ ਇਹ ਹੈ ਕਿ ਤੁਸੀਂ ਫਿਰ ਪੈਦਲ ਨਹੀਂ ਤੁਰਨਾ, ਤੁਸੀਂ ਜੰਪ ਮਾਰ ਕੇ ਜਾਣਾ ਘਰ। ਇਹਦਾ ਮਤਲਬ ਹੈ ਤੁਸੀਂ ਡੱਡੂ, ਜਿਵੇਂ ਖੋਤਾ ਜਿਹੜਾ ਮੈਂ ਕਿਤੇ ਲਾਹੌਰੋਂ ਰੋਟੀ ਖਾਧੀ ਤੇ ਮੈਂ ਉਹਨੂੰ ਜਾ ਕੇ ਫੜਵਾਤਾ ਬੰਦੇ ਨੂੰ, ਮੈਂ ਕਿਹਾ ਜੀ ਇਹ ਖੋਤਾ ਵੇਚਦਾ। ਉਹਨਾਂ ਨੇ ਕਿਹਾ ਤੈਨੂੰ ਕਿੱਦਾਂ ਪਤਾ ਲੱਗਾ? ਮੈਂ ਕਿਹਾ ਮੈਂ ਇੱਥੋਂ 250 ਰੁਪਏ ਦੇ ਕੇ ਰਕਸ਼ੇ ਹੀ ਘਰ ਜਾਣਾ ਸੀ। ਮੈਂ ਰੋਟੀ ਖਾਧੀ, ਮੈਂ ਫੋਨ ਕਰਦਾ ਪੈਦਲ ਚਲਾ ਗਿਆ, ਮੈਨੂੰ ਸਾਹ ਹੀ ਨਹੀਂ ਚੜਿਆ। ਉੱਥੋਂ ਮੈਨੂੰ ਸ਼ੱਕ ਪਿਆ ਮੈਂ ਖੋਤਾ ਖਾਦਾ।
ਛੱਗ ਪਿਆ ਭਾਣੇ ਇੱਕ ਅੱਧਾ ਡੱਡੂ ਮੈਂ ਖਾਦਾ ਕੋਈ ਪਤਾ ਨਹੀਂ ਲੱਗਾ ਨਹਾਣ ਵੜਿਆ ਤੇ ਟੱਬ ਚੋਂ ਨਿਕਲਣ ਤੇ ਦਿਲ ਹੀ ਨਾ ਕਰੇ। ਇੱਥੋਂ ਕੀ ਉਹ ਡੱਡੂ ਦੀ ਕੋਈ ਪੂਛ ਬਾਹਰ ਆ ਰਹੀ ਹੈ ਜਿਹੜੀ ਅੰਦਰ ਵਾੜਦਾ ਬਾਰ-ਬਾਰ? ਔਰ ਜਿਹਨੇ ਡੱਡੂ ਔਰ ਖੋਤਾ ਖਾਦਾ ਹੋਵੇ ਨਾ, ਇੱਥੋਂ ਵਾਲ ਉੱਡਦੇ ਨੇ ਹੁੰਦੇ ਸਾਰੇ ਇੰਨੇ ਸਰ ਅਸਲ ਗੱਲ ਮੈਂ ਤੁਹਾਨੂੰ ਦੱਸਣਾ ਵਾਂ ਕਿ ਜਿੱਥੋਂ ਇਹਨਾਂ ਨੇ ਵਿਗ ਲਵਾਈ ਹੈ ਨਾ, ਉਹ ਮੇਰੇ ਤਲਕ ਵਾਲਾ ਬੰਦਾ ਸੀ, ਕਿਸ਼ਤਾਂ ਦੇ ਵਾਲ ਲਵਾਏ ਸਨ, ਤੇ ਉਹ ਬੰਦਾ ਰੋਜ਼ ਮੈਨੂੰ ਫੋਨ ਕਰਕੇ ਯਕੀਨ ਕਰੋ ਬੜੀਆਂ ਬੜੀਆਂ ਗਾਲਾਂ ਕੱਢਦਾ। ਅੱਜ ਵੀ ਮੈਨੂੰ ਕਹਿਣ ਡਿਆ ਸਾਂ ਕਿ ਜਾਂ ਉਹਦੇ ਪੈਸੇ ਕਲੀਅਰ ਕਰ, ਨਹੀਂ ਤੇ ਮੈਂ ਹੱਥ ਪਾ ਕੇ ਤੇ ਲੈ ਜਾਣਾ, ਉਹ ਤੇ ਮੈਨੂੰ ਵਾਪਸ ਕਰ ਦੇਣਾ। ਇਹ ਵਿਗ ਮਰਦ ਦੀ ਪੱਗ ਹੁੰਦੀ ਹੈ। ਠੀਕ ਹੈ, ਠੀਕ ਹੈ ਜੀ, ਦੁਬਾਰਾ ਕਹਿਣਾ ਸਰ। ਵਾਹ ਵਾਹ, ਚਾਹ ਦਾ ਅਸਰ ਮੁੱਕਿਆ ਹੁਣ। ਕੀ ਕਿਹਾ ਜੀ? ਵਿਗ ਮਰਦ, ਠਹਿਰ ਜੋ, ਵਿਗ ਮਰਦ ਦੀ ਕੀ ਹੁੰਦੀ ਜੀ? ਵਿਗ ਮਰਦ ਦੀ ਪੱਗ ਹੁੰਦੀ ਹੈ ਤੇ ਇਹ ਮੇਰੀ ਪੱਗ ਲਾਉਣਾ ਚਾਹੁੰਦਾ ਹੈ। ਉਹ ਤੂੰ ਆਪ ਹੀ ਦੱਸ ਮੁਨਸਫਾ, ਇਹ ਕੋਈ ਚੰਗੀ ਗੱਲ ਹੈ? ਤੁਸੀਂ ਲੈਟਰ ਪਾਲੋ, ਮੈਂ ਤੁਹਾਡੀ ਬਲਦੀ ਤੇ ਨਮਕ ਪਾਉਣਾ। ਯਾਰ ਪਹਿਲੇ ਵੀ ਮੈਂ ਚੁੱਪ ਕਰ ਗਿਆ। ਉਹ ਬਲਦੀ ਤੇ ਤੇਲ ਪਾਈਦਾ, ਜ਼ਖਮਾਂ ਤੇ ਨਮਕ ਲਾਈਦਾ। ਜ਼ਖਮਾਂ ਤੇ ਪਾਈ ਦਾ ਨਮਕ? ਚਲੋ ਲਾਓ ਕਮੀਜ਼, ਕਮੀਜ਼ ਲਾਓ। ਮੈਨੂੰ ਕਿਤੇ ਜ਼ਖਮ? ਚਲੋ ਵਿਗ ਲਾਓ, ਫੇ ਹੋ ਸਕਦਾ ਕੋਈ ਟੱਕ ਟੁੱਕ ਲੱਗਾ। ਯਾਰ ਇਹ ਬਦਤਮੀਜ਼ੀ ਹੈ। ਇਹ ਕਰ ਰਿਹਾ, ਨਹੀਂ ਕਰ ਇਹ ਰਿਹਾ, ਤੁਹਾਡਾ ਆਪਣਾ ਬੱਚਾ ਕਰ ਰਿਹਾ, ਉਹਨੂੰ ਰੋਕਣ ਨਹੀਂ ਦੇ ਤੁਸੀਂ। ਉਹ ਕਰਦਾ ਹੈ ਤੇਰੇ ਹਲ ਬਲੂਟੁੱਥ, ਤੂੰ ਅੱਗੋਂ ਮੇਰੇ ਹਲ ਕਰ ਦੇਨੇ। ਅੱਛਾ ਬਲੂਟੁੱਥ, ਵਿਗ ਵਿਗ ਕੇ ਆਈ ਕੋਈ ਵੇਗੇ ਨਾ। ਬਾਹਰ ਕੰਗੀਆਂ ਵਾਲਿਆਂ ਨੂੰ ਬੜਾ ਕੁੱਟਣ ਦੇ ਸਨ। ਕੰਗੀਆਂ ਵਾਲੇ ਨੂੰ ਕਿਉਂ? ਕਹਿੰਦਾ ਮੇਰੇ ਸਾਹਮਣੇ ਹੀ ਵੇਚੀ ਜਾਂਦਾ। ਔਰ ਕੰਗੀ ਤੇ ਹੋ ਸਕਦੀ, ਕੰਗੀ 'ਚ ਤਾਂ ਕੋਈ ਪ੍ਰੋਬਲਮ ਨਹੀਂ। ਉਹ ਹੋ ਜਾਂਦੀ ਵਾ, ਉਹ ਕੀਤੀ ਨਹੀਂ ਹੈ ਤਾਂ ਕੋਈ ਦਿਸਣੀ ਨਹੀਂ ਨੇ। ਸਹੀ ਗੱਲ ਆ। ਔਰ ਸੱਚੀ ਮੁੱਚੀ ਦਾ ਵਾਕਿਆ ਹੈ ਕਿ ਆਪਣੀ ਤੁਸੀਂ ਤੇ ਘਰ ਆਪਣੇ ਬੱਚਿਆਂ ਨੂੰ ਕਹਿੰਦੇ ਹੋਣੇ ਆ ਕਿ ਸ਼ੈਂਪੂ ਲਿਆ ਤੇ ਮੈਂ ਤੇਰਾ 2 ਮਿੰਟ ਇੱਥੇ ਬੈਠਾ ਤੇ ਅੰਦਰ ਜਾ ਕੇ ਮੇਰਾ ਸਿਰ ਧੋਇਆ। ਮੈਂ ਸੁੱਤਾ ਹੋਣਾ, ਮੈਂ ਲਾ ਕੇ ਬੱਚਿਆਂ ਦੇਣਾ ਹੈ, ਜਾ ਤੇ ਚਾਚੇ ਦੇ ਹਮਾਮ ਤੇ ਜਾ ਤੇ ਇਹਨੂੰ ਕਟਿੰਗ ਕਰਾ ਕੇ ਲਿਆ। ਮੈਂ ਸੁੱਤਾ ਹੋਣਾ, ਮੈਂ ਕਹਿੰਦਾ ਇਹ ਲਿਆ, ਇਹ ਧੋ ਕੇ ਲਿਆ। ਮੈਂ ਸੁੱਤਾ ਹੋਣਾ, ਮੈਂ ਕਹਿੰਦਾ ਇਹਦੇ ਜਿਹੜੇ 2 ਵਾਲ ਕੱਟ ਗਏ ਨੇ ਉਹ ਵੀ ਟਾਂਕੇ ਲਾ ਕੇ ਲਾ ਦੇ। ਮੈਂ ਸੁੱਤਾ ਹੋਣਾ। ਯਾਰ ਕੋਈ ਹੋਰ ਗੱਲ ਕਰੋ। ਜੈਨਮਨ ਆਪਣੀ ਦੋਸਤ ਨੂੰ ਮਿਲਣ ਗਏ ਨੇ, ਹੈ ਆਪਣੀ ਦੋਸਤ ਨੂੰ ਉਹਦੇ ਘਰ ਮਿਲਣ ਗਏ ਨੇ, ਔਰ ਘਰ ਅੰਦਰ ਚਲੇ ਗਏ ਨੇ। ਘਰ ਕੋਈ ਵੀ ਨਹੀਂ ਸੀ, ਇਹਨਾਂ ਦੀ ਦੋਸਤ ਹੀ ਹੈਗੀ ਸੀ, ਤੇ ਉਹ ਪਿਆਰ ਨਾਲ ਸਿਰ ਰੱਖ ਲਿਆ ਇਹਨਾਂ ਨੇ ਇੱਥੇ। ਉਹ ਇਹਦੇ ਹੱਥ ਮਾਰਨ ਇੱਥੇ ਤੇ ਫੜ ਲਵੇ ਬਾਰ-ਬਾਰ, ਫਿਰ ਹੱਥ ਰੱਖੇ ਤੇ ਫਿਰ ਫੜ ਲਵੇ। ਕਹਿੰਦੀ ਜਾਨ ਮੈਨੂੰ ਹੱਥ ਮਾਰਨ ਤੇ ਦਿਓ। ਕਹਿੰਦਾ ਨਹੀਂ, ਉਹ ਮਹਿੰਦੀ ਤੋਂ ਆਇਆ ਵਾਂ, ਵਿੱਚ ਆਂਡੇ ਟੁੱਟੇ ਨੇ, ਹੱਥ ਜਾਣਾ ਨਹੀਂ ਹੈਗਾ। ਕੀ ਬਹਾਨਾ ਲਾਇਆ? ਵਾਹ ਵਾਹ ਵਾਹ, ਆਂਡੇ ਟੁੱਟੇ ਨੇ ਵਿੱਚ। ਦੀ ਗੱਲ ਹੈ ਯਾਰ, ਇੱਕ ਗੱਲ ਮੈਂ ਤੁਹਾਨੂੰ ਦੱਸ ਦਿਆਂ, ਜਿਸ ਬੰਦੇ ਦੀ ਵਿਗ ਹੋਵੇ ਨਾ, ਉਸਦੇ ਵਾਲਾਂ 'ਚ ਉਂਗਲਾਂ ਨਾ ਫੇਰਨਾ, ਵਿੱਚੋਂ ਕਾਇਮ ਅਲੀ ਸ਼ਾਹ ਨਿਕਲ ਆਉਂਦਾ ਨੇ। ਪ੍ਰੋਗਰਾਮ ਦਾ ਟਾਈਮ ਖਤਮ ਹੋ ਗਿਆ। ਤੇ ਸ਼ੁਰੂ ਕਿਹੜੇ ਲਿਆ ਹੋਇਆ ਸੀ? ਸ਼ੁਰੂ ਜਦੋਂ ਤੁਸੀਂ ਉੱਥੇ ਬੈਠੇ ਸੀ। ਅੱਛਾ, ਰੋਟੀ ਤੋਂ ਬਾਅਦ। ਅੱਛਾ ਨਾਜ਼ਰੀਨ, ਸਾਡਾ ਪ੍ਰੋਗਰਾਮ ਦਾ ਟਾਈਮ ਖਤਮ ਹੋ ਗਿਆ। ਹਾਂ ਸਹੀ ਗੱਲ ਜੀ। ਆ ਕੁਛ ਕਹਿਣਾ ਚਾਹ ਰਹੇ ਨੇ, 1 ਮਿੰਟ, ਇਹ ਕੁਛ ਕਹਿਣਾ ਚਾਹ ਰਹੇ ਨੇ, ਲੇਕਿਨ ਅਸੀਂ ਨਹੀਂ ਗੱਲ ਇਹਨਾਂ ਦੀ ਸੁਣਨੀ। ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਨਾਜ਼ਰੀਨ ਯਾਰ 1 ਮਿੰਟ ਠਹਿਰ ਜਾਓ ਯਾਰ ਠਹਿਰ। ਮੈਂ ਤੁਹਾਡਾ ਹਮਾਮ ਤੁਹਾਨੂੰ ਮੁਬਾਰਕ ਕਰੇ। ਯਾਰ ਮੈਂ ਤੇ ਹਮਾਮ ਪਰੇਸ਼ਾਨ ਹੋ ਗਿਆ ਤੁਹਾਡੀ ਗੱਲ ਸੁਣ ਕੇ, ਕਸਮ। ਵਾਹ ਵਾਹ। ਹਾਂ ਅੱਛਾ ਸਰ, ਮੇਰੀ ਗੱਲ ਸੁਣੋ, ਤੁਸੀਂ ਕੁਝ ਆਖਰੀ ਕੁਝ ਮੈਸੇਜ ਦੇਣਾ ਚਾਹੁੰਦੇ ਜੇ? ਮੈਸੇਜ ਇਹ ਹੀ ਕਿ ਪਰੇਸ਼ਾਨੀਆਂ ਤੁਹਾਡੇ ਸਾਹਮਣੇ ਹੀ ਨੇ। ਕਦੀ ਬਿਜਲੀ ਦਾ ਬਿੱਲ ਜ਼ਿਆਦਾ ਆ ਗਿਆ, ਕਦੀ ਮਕਾਨ ਦਾ ਕਿਰਾਇਆ 2 ਵਾਰੀ ਪੁੱਛ ਲਿਆ ਮਾਲਕ ਮਕਾਨ ਨੇ। ਤੇ ਹੱਸਦੇ ਖੇਡਦੇ ਰਹਿਣਾ ਚਾਹੀਦਾ ਬੰਦੇ ਨੂੰ। ਇਹ ਜਿਸ ਤਰ੍ਹਾਂ ਤੁਸੀਂ ਪ੍ਰੋਗਰਾਮ ਮਾਸ਼ਾਅੱਲਾ ਸ਼ੁਰੂ ਕੀਤਾ ਹੈ, ਕਿ ਤੁਹਾਡੇ ਸਾਰੇ ਪ੍ਰੋਗਰਾਮ ਵੇਖੀਦੇ ਨੇ YouTube ਤੇ, ਜਿਹੜੇ ਚੱਲਦੇ ਨੇ ਪ੍ਰੋਗਰਾਮ ਤੁਹਾਡੇ ਸਾਰੇ ਹੀ ਵੇਖੀਦੇ ਨੇ ਮਾਸ਼ਾਅੱਲਾ। ਤੁਹਾਡਾ ਚੈਨਲ ਵੀ ਸਬਸਕ੍ਰਾਈਬ ਕੀਤਾ ਹੈ, ਆਈਕਨ ਬੈਲ ਉਹ ਸਾਰਾ, ਔਰ ਮਾਸ਼ਾਅੱਲਾ ਬੜਾ ਅੱਛਾ ਹੈਗਾ। ਇਹ ਤੁਸੀਂ ਸ਼ਹਿਰ ਜਾ ਕੇ ਇਹ ਲੋਕਾਂ ਵਾਸਤੇ ਜਿਹੜਾ ਸਾਰਾ ਕੀਤਾ ਅਰੇਂਜ, ਮਾਸ਼ਾਅੱਲਾ ਬਹੁਤ ਅੱਛਾ ਹੈ। ਮੌਲਾ ਤੁਹਾਨੂੰ। ਮੈਂ ਵਿਗ ਫਿਰ ਰਿਹਾ। ਫਿਰ ਰਿਹਾ ਵਾ ਯਾਰ। ਅੱਛਾ ਨਹੀਂ, ਸ਼ਹਿਰ ਸ਼ਹਿਰ ਅੱਲਾ। ਭਾਵੇਂ ਤੁਸੀਂ ਕੋਈ ਜਿਹੜੀ ਨਾਜ਼ਰੀਨ ਨੂੰ ਕੋਈ ਐਸੀ ਗੱਲ ਜਿਹੜੀ ਅੱਛੀ ਹੋਵੇ ਉਹ ਕੀਤੀ ਨਹੀਂ ਜਾਣੀ ਤੁਹਾਡੇ ਕੋਲ, ਤੇ ਇਸ ਤੋਂ ਫਾਇਦਾ ਹੀ ਕੋਈ ਨਹੀਂ। ਸਰ ਤੁਸੀਂ ਦੱਸੋ। ਮੈਂ ਕਰ ਦਿਆਂਗਾ ਕੋਈ ਮੈਸੇਜ। ਦੇਖੋ ਜੀ, ਸਰ ਇੰਨੀ ਦੇਰ ਨਹੀਂ ਇੱਥੇ ਦੇਖੋ ਜੀ, ਮਤਲਬ ਉਸ ਤੋਂ ਬਾਅਦ ਚੁੱਪ। ਬਸ ਜੀ, ਇਹਨੂੰ ਹੱਥ ਖੋਲੋ ਨਾ। ਇਜਾਜ਼ਤ ਹੈ। ਭਾਵੇਂ ਮੈਸੇਜ ਤੇ ਦੇ ਲਓ ਨਾ, ਫਿਰ ਚਲੇ ਵੀ ਜਾਣਾ। ਕੋਈ ਕੌਮ ਨੂੰ, ਮੁਲਕੋ ਕੌਮ ਨੂੰ। ਨਾਜ਼ਰੀਨ ਮੈਂ ਤੁਹਾਨੂੰ ਦੱਸਾਂ, ਸਾਰਾ ਅਸੀਂ ਮਜ਼ਾਕ ਕਰ ਰਹੇ ਸਾਂ, ਮਤਲਬ ਤੁਹਾਨੂੰ ਹਸਾਉਣ ਵਾਸਤੇ। ਇਹ ਵਾਕਈ ਬੜੇ ਸੀਨੀਅਰ ਆਰਟਿਸਟ ਨੇ, ਪਹਿਲੇ ਵੀ ਮੈਂ ਕਿਹਾ। ਇਹ ਵੀ ਮਾਸ਼ਾਅੱਲਾ ਮੇਰੇ ਭਾਈ ਨੇ, ਇਹ ਵੀ ਭਾਈ ਨੇ, ਬੜਾ ਇਹਨਾਂ ਦੇ ਨਾਲ ਪਿਆਰ ਆ। ਔਰ ਇਹਨਾਂ ਦੀ ਮੁਹੱਬਤ 'ਚ ਸਪੈਸ਼ਲ ਮੈਂ ਆਇਆ ਕਿੰਨਾ 250-300 ਕਿਲੋਮੀਟਰ ਸਫ਼ਰ ਕਰਕੇ। ਰਸਤੇ 'ਚ ਮੋਟਰਵੇ ਬੰਦ ਸੀ, ਉਹਨਾਂ ਨੇ ਕੋਈ ਅੱਗੇ ਮਤਲਬ ਨਾ ਕੋਈ ਨਾਕਾ ਉਹ ਲਾਇਆ, ਉਹ ਕੋਈ ਹੋ ਰਿਹਾ ਸੀ ਇhtਜਾਜ।
ਤੇ ਅਸੀਂ ਸਰਗੋਧੇ ਥਾਣੀ ਆਏ 5-6 ਘੰਟਿਆਂ 'ਚ ਤੇ ਆ ਕੇ ਵੇਖੋ ਅਸੀਂ ਕੀ ਸ਼ਕਲਾਂ ਵੇਖ ਰਹੇ ਹਾਂ। ਦੇਖੋ ਤੁਹਾਡੀ ਖੁਸ਼ਕਿਸਮਤੀ ਹੈ ਕਿ ਤੁਸੀਂ ਮੇਰੇ ਕੋਲ ਆਏ ਹੋ। ਮੈਂ ਗੱਡੀ 'ਚੋਂ, ਹਾਲਾਂਕਿ ਗੱਡੀ ਇਦਾਂ ਹਿਲਦੀ ਸੀ, ਮੈਂ ਕਈ ਵਾਰੀ ਵਿਗਣ ਲੱਗਾ ਸੀ ਗੱਡੀ 'ਚੋਂ, ਮੈਂ ਫੇਰ ਬਚ ਗਿਆ। ਲੱਗਾ ਸੀ ਯਾਰ, ਆਹੋ ਡਿੱਗਣ ਲੱਗਾ, ਮੇਰੇ ਮੂੰਹ ਤੇ ਚੜ ਗਈ ਹੈ ਵਿਗ, ਤੁਸੀਂ ਇਹ ਵਿਗਲ ਯਾਰ ਕੋਈ ਹੋਰ ਡਿੱਗਣ ਲੱਗਾ ਸੀ। ਡਿੱਗਣ ਲੱਗਾ ਸੀ। ਬਹਰਹਾਲ ਦੋਸਤਾਂ ਨੂੰ ਇਹੀ ਹੈ ਕਿ ਅੱਲਾਹ ਤਾਲਾ ਤੁਹਾਨੂੰ ਖੁਸ਼ ਰੱਖੇ, ਸਦਾ ਸ਼ਾਦ ਰਹੋ, ਆਬਾਦ ਰਹੋ ਤੇ ਹੱਸਦੇ ਰਹੋ ਤੇ ਵਸਦੇ ਰਹੋ। ਬਹੁਤ ਸ਼ੁਕਰੀਆ। ਤੁਸੀਂ ਪਾਕਿਸਤਾਨੀ ਗਲੂਕਾਰ ਆ ਵਾਰਿਸ ਵੇਗ, ਉਹ ਬੇਗ ਆ ਓਏ ਯਾਰ। ਬਹੁਤ ਸ਼ੁਕਰੀਆ ਸਰ, ਥੈਂਕ ਯੂ। ਜੱਫੀ ਪਾਓ ਇਹਨਾਂ, ਹਾਲੇ ਮੈਂ ਚਾਹ ਪੀਣ ਜਾਣਾ, ਤੁਸੀਂ ਨਾਜ਼ਰੀਨ ਬੰਦ ਕਰੋ, ਮੈਂ ਇਹਨਾਂ ਨੂੰ ਚਾਹ ਪੀਣ ਜਾਣੀ ਹੈ। ਮੇਰੇ ਬੜੇ ਪਿਆਰ ਵਾਲੇ ਭਾਈ ਨੇ। ਉਹ ਨਹੀਂ, ਇਹ ਜੈਨਵਨ ਨੇ, ਆ ਜੈਨਵਨ ਨੇ, ਕਸਬੇ ਜੈਨਵਨ ਨੇ ਸੱਚੀ। ਵੈਸੇ ਜੈਨਵਨ ਨੇ, ਪਰ ਇਹਨਾਂ ਦਾ ਕੋਈ ਪਤਾ ਨਹੀਂ, ਇਹ ਜੈਨਵਨ ਵੀ ਲਾ ਦਿੰਦੇ ਹੁੰਦੇ ਨੇ, ਇਹਨਾਂ ਦਾ ਆਪਣਾ ਇਹ ਜੈਨਵਨ ਨੇ ਇਹਨਾਂ ਦੇ, ਜਿਹਦੇ ਵੀ ਨੇ ਨਾ, ਉਹ ਤੇ ਜੈਨਵਨ ਨੇ। ਜਿਉਂਦੇ ਰਹੋ ਜੀ, ਅੱਲਾਹ ਤਾਲਾ ਤੁਹਾਨੂੰ ਖੁਸ਼ ਰੱਖੇ।